अस्सलाम वालेकुम। 4 स्टार सियासी डेरे दे खुश आमदीद। हजूर साड़ी दुआ है तुसीं जिथे जिथे भी तशरीफ फरमाओ, अल्लाह पाक तुहानूं सारिआं नूं सेहत ते तंदुरुस्ती अता फरमावे। लो जी, खबरां बड़ियां बड़ियां आ गईयां ने ते तुहानूं पता असीं तुहाडे नाल अक्सर गलबात करने हुन्ने आं। 2-3 दिन तुहाडे नाल गलबात नहीं हो सकी, कुछ तबीयत नासाज हैगी सी ते अल्लाह पाक सानूं सारिआं नूं सेहत तंदुरुस्ती अता फरमावे। तुहाडे अगे गुजारिश है, अगर तुसीं चैनल नूं सबसक्राइब नहीं कीता तो सबसक्राइब कर देना ते बैल आइकॉन दे बटन नूं लाजमन दबा देना ताकि जिहड़ियां साडीआं वीडियो ने तुहाडे तक पहुंचदियां रहन। तो सब ने पहले गल करने हैगे आ इमरान खान का जिहड़ा हैगा ना, लंदन दी जिहड़ी पीटीआई हैगी ना, ਉਹਦੇ ਨਾਲ ਲਾ ਤਲਗੀ ਦਾ फैसला कर लिता गया है। ਇਹਦੇ ਤੇ ਗੱਲਬਾਤ ਕਰਾਂ ਦੇ ਪਾਰਟੀ ਦੇ ਖਿਲਾਫ ਬੋਲਣ ਵਾਲੇ ਜਿਹੜੇ ਹੈਗੇ ਨੇ ਨਾ, ਪੀਟੀਆਈ ਦੇ ਵਰਕਰਾਂ ਨੂੰ ਇੱਥੋਂ ਪਾਰਟੀ ਚੋਂ ਕੱਢਣ ਦਾ ਫੈਸਲਾ ਇਹ ਵੀ ਕਰ ਲਿੱਤਾ ਗਿਆ ਹੈਗਾ। ਸ਼ੇਰ ਅਫਜ਼ਲ ਮਰਵਤ ਜਿਹੜਾ ਹੈਗਾ ਨਾ, ਇਹਨੂੰ ਪੀਟੀਆਈ ਚੋਂ ਕੱਢਣ ਦੀਆਂ ਤਿਆਰੀਆਂ ਸ਼ੁਰੂ ਕਰ ਲਿੱਤੀਆਂ ਗਈਆਂ ਹੈਗੀਆਂ। ਪੀਟੀਆਈ ਪਾਕਿਸਤਾਨ ਤੇ ਪੀਟੀਆਈ ਲੰਦਨ ਜਿਹੜੀਆਂ ਪਾਰਟੀਆਂ ਹੈਗੀਆਂ ਨਾ, ਇਹਨਾਂ 'ਚ ਝਗੜਾ ਜਿਹੜਾ ਨਾ, ਝਗੜਾ ਸ਼ਿੱਦਤ ਇਖਤਿਆਰ ਕਰ ਗਿਆ ਹੈ। ਝਗੜਾ ਇਹਨਾਂ 'ਚ ਸ਼ਿੱਦਤ ਇਖਤਿਆਰ ਕਰ ਗਿਆ ਤੇ ਦੋਵਾਂ ਪਾਰਟੀਆਂ ਨੇ ਇੱਕ ਦੂਜੇ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਔਰ ਇੱਕ ਦੂਸਰੇ ਦੇ ਖਿਲਾਫ ਹੋ ਗਈਆਂ ਨੇ। ਤੇ ਔਰ ਉਹਦੇ ਬਾਅਦ ਜਿਹੜੀ ਲੰਦਨ ਦੀ ਪੁਲਿਸ ਉਹ ਵੀ ਹਰਕਤ 'ਚ ਆ ਗਈ। ਕਾਫੀ ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਜਿੰਦੇ 'ਚੋਂ ਇਹਨਾਂ ਦਾ ਇੱਕ ਉਹ ਸ਼ਯਾਨ ਅਲੀ ਹੈਗਾ, ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਹੋਰ ਵੀ ਕਾਫੀ ਬੰਦੇ ਗ੍ਰਿਫਤਾਰ ਹੋਏ ਨੇ। ਇਹ ਪੀਟੀਆਈ ਦਾ ਜਿਹੜਾ ਹਾਲ ਹੈਗਾ ਨਾ, ਸਾਡੀ ਗੱਲ ਇਹ ਨਾ ਬਿਲਕੁਲ ਐਮਕੇਐਮ ਵਾਕੂ ਹੋਵੇਗਾ ਇਹਨਾਂ ਦਾ। ਹਰ ਇਹਨਾਂ ਦਾ ਹਾਲ ਜਿਹੜਾ ਨਾ ਐਮਕੇਐਮ ਵਾਕੂ ਹੋ ਜਾਵੇਗਾ। ਜਿਹੜੀ ਹਰ ਹਦਾਇਤ ਸੀ ਨਾ ਲੰਦਨ ਤੋਂ ਜਾਰੀ ਹੁੰਦੀ ਸੀ ਐਮਕੇਐਮ ਦੀ, ਅਲਤਾਫ ਹੁਸੈਨ ਦੇ ਇੱਕ ਇਸ਼ਾਰੇ ਦੇ ਉੱਤੇ ਪੂਰਾ ਕਰਾਚੀ ਬੰਦ ਹੋ ਜਾਂਦਾ ਸੀ। ਉਹ ਇੱਧਰ ਹੱਥ ਕਰਦਾ ਸੀ ਤੇ ਕਰਾਚੀ ਬੰਦ ਹੋ ਜਾਂਦਾ ਸੀ, ਤੇ ਇੱਧਰ ਹੱਥ ਕਰਦਾ ਸੀ ਤੇ ਜਿਹੜੀ ਨਾ ਕਰਾਚੀ ਬੰਦ ਹੋ ਜਾਂਦਾ ਸੀ। ਕਾਰੋਬਾਰੀ ਜਿਹੜੀ ਜ਼ਿੰਦਗੀ ਸੀ ਉਹ ਮੁਅੱਤਲ ਹੋ ਜਾਂਦੀ ਸੀ। ਰਿਆਸਤ ਤੇ ਕਰਾਚੀ ਨੂੰ ਕਿ ਲੋਕੀ ਜਿਹੜੇ ਉੱਥੇ ਹੈਗੇ ਸਨ, ਲੋਕ ਉਹਨਾਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਸਨ। ਉਹ ਜਿਹੜੇ ਲੋਕ ਹੈਗੇ ਸਨ, ਇਹ ਬੜਾ ਜਿਹੜਾ ਸੀ ਨਾ ਐਮਕੇਐਮ ਦੇ ਲੋਕ ਖਿਲਾਫ ਹੋ ਗਏ। ਮੁਲਕ ਦੇ ਜਿਹੜੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਦੇ ਤਾਣੇ ਬਾਣੇ ਦੇ ਨਾਲ ਜਿਹੜਾ ਇਹਨਾਂ ਮਰਕਜ਼ ਸੀ ਨਾ 90, ਉਹਦੇ ਉੱਤੇ ਵਿੱਚ ਬਹਿ ਦੇਣਾ, ਇਹ ਪਾਕਿਸਤਾਨ ਦੀ ਰਿਆਸਤ ਦੇ ਖਿਲਾਫ ਜਿਹੜਾ ਹੈਗਾ ਸੀ ਨਾ ਹਰ ਟਾਈਮ ਮਸਰੂਫ ਰਹਿੰਦੇ, ਮੁਲਕੀ ਸਾਲਮੀਅਤ ਦੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ। ਲੇਕਿਨ ਸਲਾਮ ਹੈ ਸਾਡੇ ਅਦਾਰਿਆਂ ਨੂੰ, ਪਾਕ ਫੌਜ ਨੂੰ ਔਰ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੀ ਹਕੂਮਤ ਨੂੰ। ਇਹਨਾਂ ਲੋਕਾਂ ਨੇ ਜਿਹੜਾ ਹੈਗਾ ਨਾ ਐਮਕੇਐਮ ਜਿਹੜਾ ਨਾ ਦਹਿਸ਼ਤਗਰਦੀ ਦਾ ਖਾਤਮਾ ਕੀਤਾ ਔਰ ਲੰਦਨ ਦੇ ਵਿੱਚ ਬੈਠੇ ਆਦਮੀ ਨੂੰ ਬਿਲਕੁਲ ਠੀਕ ਕਰ ਦਿੱਤਾ ਗਿਆ ਤੇ ਔਰ ਕਰਾਚੀ ਦੇ ਵਿੱਚੋਂ ਟਾਰਗੇਟ ਕਿਲਿੰਗ ਦਾ ਖਾਤਮਾ ਕੀਤਾ। ਬੋਰੀ ਬੰਦ ਲਾਸ਼ਾਂ ਅਕਸਰ ਮਿਲਦੀਆਂ, ਲੋ ਜੀ ਫਲਾਂ ਬੰਦੇ ਨੂੰ ਪਰਚੀ ਭੇਜ ਦਿੱਤੀ, ਦੇਵੀਂ 10 ਲੱਖ, ਜੱਗਾ ਟੈਕਸ ਵਸੂਲ ਕੀਤਾ ਜਾਂਦਾ ਫੈਕਟਰੀਆਂ ਕੋਲੋਂ, ਦੋਸਤਾਂ ਕੋਲੋਂ, ਬੰਦਿਆਂ ਕੋਲੋਂ। ਜਿਹੜਾ ਕੋਈ ਬੰਦਾ ਕੋਈ ਦੁਕਾਨ ਖੋਲਦਾ ਉਹਨੂੰ ਕਹਿੰਦਾ ਤੁਹਾਨੂੰ ਪਰਚੀ ਭੇਜ ਦਿੱਤੀ ਗਈ ਹੈ। ਅਲਤਾਫ ਭਾਈ ਨੂੰ ਜਿਹੜਾ ਹੈਗਾ ਨਾ ਚੰਦਾ ਚਾਹੀਦਾ ਹੈਗਾ, ਅਲਤਾਫ ਭਾਈ ਨੂੰ ਲਾਸ਼ਾਂ ਚਾਹੀਦੀਆਂ ਹੈਗੀਆਂ ਨੇ, ਅਲਤਾਫ ਭਾਈ ਨੂੰ ਜਿਹੜਾ ਹੈਗਾ ਨਾ ਇਹ ਆਪਣਾ ਖੱਲਾਂ ਚਾਹੀਦੀਆਂ ਹੈਗੀਆਂ ਨੇ। ਇਹ ਬੰਦਿਆਂ ਨੇ ਜਿਹੜਾ ਨਾ ਪੂਰੇ ਕਰਾਚੀ ਦੇ ਵਿੱਚ ਜ਼ੁਲਮ ਦਾ ਬਾਜ਼ਾਰ ਗਰਮ ਕੀਤਾ ਸੀ। ਸਾਡੇ ਕਰਾਚੀ ਦੇ ਬੰਦੇ ਨਾਲ ਜਦੋਂ ਐਮਕੇਐਮ ਦਾ ਸਫਾਇਆ ਹੋਇਆ ਨਾ, ਉੱਥੋਂ ਅਸੀਂ ਐਮਕੇਐਮ ਇੱਕ ਬੰਦੇ ਨੂੰ ਮਿਲੇ ਗਏ, ਆਮ ਬੰਦੇ ਨੂੰ ਮਿਲੇ। ਮੈਂ ਕਿਹਾ ਸੁਣਾਓ ਉੱਥੇ ਅਲਤਾਫ ਹੁਸੈਨ ਦਾ ਕੀ ਹਾਲ ਹੈ? ਕਹਿੰਦਾ ਅਲਤਾਫ ਹੁਸੈਨ ਕਿਹੜਾ? ਕਹਿੰਦਾ ਮਾਜ਼ੀ ਸੇ ਗੁਜ਼ਰ ਗਿਆ। ਤੁਸੀਂ ਹਿਸਾਬ ਲਾ ਲਓ ਕਿ ਇਸ ਤਰ੍ਹਾਂ ਦਾ ਇਹਦਾ ਇਹ ਹਾਲ, ਇਹਦੇ ਨਾਲ ਜ਼ਿਆਦਾ ਬੁਰਾ ਹਾਲ ਇਹ ਲਿਖ ਲੈਣਾ, ਸਾਡੀ ਇਹ ਗੱਲ ਲਿਖ ਲੈਣਾ ਇਹ ਪੀਟੀਆਈ ਦਾ ਹੋਵੇ ਤਾਂ ਅਨਕਰੀਬ ਜਿਵੇਂ ਤਾਜ ਦੇ ਪੱਤੇ ਵਿਖਰਦੇ ਨੇ ਨਾ, ਉਵੇਂ ਆ ਵਿਖਰ ਜਾਵੇ ਜੀ। ਠੀਕ ਹੈ ਨਾ। ਅਨਕਰੀਬ ਜਿਹੜਾ ਹੈਗਾ ਨਾ, ਅਨਕਰੀਬ ਇਹ ਜਨਰਲ ਫੈਦ ਦਾ ਜਿਹੜਾ ਕੋਰਟ ਮਾਰਸ਼ਲ ਦੀਆਂ ਪੂਰੀਆਂ ਤਿਆਰੀਆਂ ਹੁੰਦੀਆਂ ਪਈਆਂ। ਉਹਦੇ ਬਾਅਦ ਇਮਰਾਨ ਖਾਨ ਸਾਹਿਬ ਦਾ ਨੰਬਰ ਹੈ। ਇਹਨਾਂ ਨੂੰ ਜਿਹੜਾ ਹੈਗਾ ਨਾ ਫੌਜੀ ਅਦਾਲਤਾਂ ਦੇ ਹਵਾਲੇ ਬੜੀ ਜਲਦੀ ਕਰਨ ਦਾ ਇਮਕਾਨ ਹੈਗਾ। ਪੀਟੀਆਈ ਦੀ ਜਿਹੜੀ ਮੁਲਕ ਦੁਸ਼ਮਣੀ ਹੈਗੀ ਨਾ, ਕਿਸੇ ਤੋਂ ਵੀ ਨਾ ਟੱਕੀ ਛੁਪੀ ਨਹੀਂ ਹੈਗੀ। ਕੋਈ ਤੁਸੀਂ ਕਾਨਫਰੰਸ ਲਾ ਲਓ, ਕੋਈ ਕਿਸੇ ਦਾ ਮਸਲਾ ਲਾ ਲਵੋ, ਕੋਈ ਮਾਮਲਾਤ ਲਾ ਲਵੋ। ਪਿੱਛੇ ਜਿਹਾ ਚਾਈਨਾ ਦੇ ਸਫੀਰ ਦੇ ਨਾਲ ਪਾਕਿਸਤਾਨੀ ਵਜ਼ੀਰ ਖਾਰਜਾ ਇਸਾਕ ਡਾਰ ਦਾ ਕੋਈ ਥੋੜ੍ਹੀ ਬਹੁਤੀ ਗੱਲਬਾਤ ਹੋਈ ਤੇ ਉਹਨੂੰ ਪੀਟੀਆਈ ਨੇ ਬੜਾ ਜ਼ਿਆਦਾ ਉਛਾਲਿਆ ਗਿਆ। ਤੁਹਾਨੂੰ ਪਤਾ ਇਹਨਾਂ ਦਾ ਕੰਮ ਹੀ ਇਹ ਹੈਗਾ, ਇਹ ਮੁਲਕ ਦੁਸ਼ਮਣ ਹੈਗੇ ਨੇ, ਇਹਨਾਂ ਦਾ ਕੰਮ ਹੀ ਇਹ ਹੈਗਾ। ਇਹ ਲੋਕ ਪਾਕਿਸਤਾਨ ਕਦੇ ਮੁਖਲਸ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਨੂੰ ਇੰਡੀਆ, ਇਸਰਾਈਲ ਤੇ ਅਮਰੀਕਾ ਇਹਨਾਂ ਨੂੰ ਫੰਡਿੰਗ ਕਰਦਾ ਗਿਆ। ਸਭ ਨਾਲ ਜ਼ਿਆਦਾ ਤਕਲੀਫ ਇਹਨਾਂ 3 ਮੁਲਕਾਂ ਨੂੰ ਹੋ ਰਹੀ ਹੈ। ਅਸੀਂ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ ਸਲਾਮ ਪੇਸ਼ ਕਰਨੇ ਆ ਕਿ ਜਿਨ੍ਹਾਂ ਨੇ ਇਹਨਾਂ 3 ਮੁਲਕਾਂ ਦੀ ਜਿਹੜੀ ਇਨਵੈਸਟਮੈਂਟ ਸੀ ਨਾ ਉਹਦਾ ਕਬਾੜਾ ਕਰ ਦਿੱਤਾ ਗਿਆ ਹੈ। ਇਹ ਹਰ ਜਗ੍ਹਾ ਦੇ ਪਾਕਿਸਤਾਨ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰਦੇ ਗਏ। ਤੁਸੀਂ ਅੰਦਾਜ਼ਾ ਲਾ ਲਓ
ਕਿ ਕਿੱਡੇ ਕੋ ਬਦਬਖਤ ਹੈਗੇ ਨੇ ਕਿ ਮੁਲਕ ਦੇ ਜਿਹੜੇ ਅਦਾਰਿਆਂ ਦੇ ਸਰਬਰਾਹ ਸਨ, ਕਾਜ਼ੀ ਫਾਜ਼ਿਲ ਈਸਾ ਸਾਹਿਬ ਦੇ ਪਿੱਛੇ ਭੱਜਦੇ ਨੇ। ਇਹਦੇ ਚੋਂ ਲੱਤਾਂ ਵਾਲੇ ਜਿਹੜੇ ਹੈਗੇ ਨੇ ਨਾ, ਉਹ ਪਿੱਛੇ ਗੱਡੀਆਂ ਦੇ ਭੱਜਦੇ ਨੇ। ਇਹ ਗੱਡੀਆਂ ਦੇ ਭੱਜਦੇ ਨੇ ਕਿਹਾ ਕਦੀ ਸਾਕਬ ਨਸਾਰ ਪਿੱਛੇ ਵੀ ਇਹ ਨੱਸੇ ਨੇ, ਇਹ ਖੋਸੇ ਪਿੱਛੇ ਵੀ ਨੱਸਦੇ ਰਹੇ ਨੇ, ਇਹ ਉਮਰ ਅਤਾਬ ਬੰਦਿਆਲ ਪਿੱਛੇ ਵੀ ਕਦੀ ਨੱਸੇ ਨੇ। ਅਦਾਲਤਾਂ 'ਚ ਇਹਨਾਂ ਨੂੰ ਰਿਲੀਫ ਮਿਲਦੇ ਰਹੇ ਨੇ, ਉਹ ਤਾਰੀਖ ਦੇ ਵਿੱਚ ਰਿਲੀਫ ਮਿਲੇ ਨੇ ਜਿਹੜੇ ਕਿਸੇ ਨੂੰ ਨਾ ਮਿਲੇ ਹੋਣ। ਅਦਾਲਤਾਂ ਵਿੱਚ ਇਹਨਾਂ ਨੂੰ ਉਹ ਰਿਲੀਫ ਮਿਲੇ ਨੇ, ਉਹ ਇਹਨਾਂ ਦੇ ਮਾਮਲੇ ਜਿਹੜੇ ਕਿਸੇ ਨੂੰ ਨਾ ਮਿਲੇ ਹੋਣ, ਉਹ ਇਹਨਾਂ ਨੂੰ ਰਿਲੀਫ ਮਿਲੇ ਨੇ। ਜਿਹੜਾ ਹੈਗਾ ਨਾ, ਇਹ ਜਿਹੜਾ ਹੈਗਾ ਨਾ ਪੀਟੀਆਈ ਆਪਦੇ ਇੰਜਾਮ ਦੇ ਬੰਨੇ ਵੱਧਦੀ ਪਈ ਗਈ ਹੈ। ਇੱਕ ਵਕਤ ਆਵੇਗਾ ਇਮਰਾਨ ਖਾਨ ਵੀ ਜਿਹੜਾ ਹੈਗਾ ਨਾ, ਇਮਰਾਨ ਖਾਨ ਦੇ ਨਾਲ ਵੀ ਜਿਹੜੇ ਪੀਟੀਆਈ ਲਾ ਤਲਕੀ ਦਾ ਐਲਾਨ ਕਰ ਦੇਵੇ ਜੀ, ਕਿਉਂਕਿ ਹੁਣ ਜਿਹੜੀ ਪੀਟੀਆਈ ਹੈਗੀ ਹੈ ਨਾ, ਇਹ ਜ਼ਿਆਦਾ ਦੇਰ ਤੱਕ ਇਮਰਾਨ ਖਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਹੈਗੀ। ਇਹਨਾਂ ਨੇ ਜੋ ਬਦਤਮੀਜ਼ੀਆਂ ਕੀਤੀਆਂ ਨੇ, ਜੋ ਮਾਮਲੇ, ਫਿਰ ਦੇਖੋ ਜੋ ਹੁਣ ਅਗਰ ਜਿਹੜੀ ਕੋਈ ਲੰਡਨ ਦੀ ਪਾਰਟੀ ਹੈਗੀ ਹੈ, ਅਗਰ ਉੱਥੇ ਕੋਈ ਕੰਮ ਖਰਾਬ ਕਰੇ ਤੇ ਜਵਾਬ ਪੀਟੀਆਈ ਦੀ ਪਾਕਿਸਤਾਨ ਨੂੰ ਦੇਣਾ ਪਵੇਗਾ। ਇਹਨਾਂ ਦੇ ਖਿਲਾਫ ਸ਼ਿਕੰਜਾ ਕੱਸ ਦਿੱਤਾ ਜਾਵੇਗਾ। ਇਹਨਾਂ ਮੁਲਕਾਂ ਦੇ ਮਾਮਲਾਤ ਹੋਣ ਦੇ, ਤੇ ਲੰਡਨ, ਅਮਰੀਕਾ, ਇਹ ਜਿੰਨੇ ਵੀ ਮੁਲਕਾਂ ਦੇ ਮਾਮਲਾਤ ਹੈਗੇ ਨੇ, ਇਹ ਪਾਕਿਸਤਾਨ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਵੇਗਾ। ਜਿਹੜੇ ਲੋਕ ਲੰਡਨ ਦੇ ਵਿੱਚ ਨੱਚਦੇ ਪਏ ਨੇ, ਗਾਉਂਦੇ ਪਏ ਨੇ, ਇਹ ਤੁਸੀਂ ਮੇਰੀ ਗੱਲ ਯਾਦ ਰੱਖਣਾ, ਜਿਹੜੇ ਗੱਡੀਆਂ ਪਿੱਛੇ ਭੱਜਦੇ ਪਏ ਨੇ, ਇਹ ਅਨਕਰੀਬ ਪਾਕਿਸਤਾਨ ਦੇ ਵਿੱਚ ਪੀਟੀਆਈ ਦਾ ਮਾਤਮ ਵੇਖਣ ਦੇ, ਠੀਕ ਹੈ ਨਾ, ਪੀਟੀਆਈ ਦਾ ਮਾਤਮ ਵੇਖਣ ਦੇ ਹੈ। ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਐਕਸਫੋਰਡ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਦਾ ਜਿਹੜਾ ਰੌਲਾ ਹੈਗਾ ਸੀ, ਉਹ ਬੜਾ ਇਹਨਾਂ ਨੇ ਪੀਟੀਆਈ ਨੇ ਉਛਾਲਿਆ ਜੀ, ਸਾਡਾ ਬੰਦਾ ਉਹ ਜੀ ਪੀਟੀਆਈ ਇਮਰਾਨ ਖਾਨ ਉੱਥੇ ਉਹਨਾਂ ਨੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਹੈਗਾ। ਉਹਨੇ ਜਿਹੜਾ ਆਪਦੇ ਮੁਲਕ 'ਚ ਚੋਰ ਹੈਗਾ ਤੇ ਸਾਡੇ ਮੁਲਕ 'ਚ ਵੀ ਆਂਦੇ ਕੋਈ ਚੋਰੀ ਕਰੇਗਾ, ਲਿਹਾਜ਼ਾ ਉਹਨਾਂ ਨੇ ਉਹਦੇ ਕਾਗਜ਼ਾਤ ਦੇ ਨਾਮਜ਼ਦਗੀ ਮਨਜ਼ੂਰ ਹੀ ਨਹੀਂ ਕੀਤੇ ਹੈਗੇ ਇਮਰਾਨ ਖਾਨ ਦੇ। ਇਹਨਾਂ ਨੇ ਕਦੀ ਐਕਸਫੋਰਡ ਯੂਨੀਵਰਸਿਟੀ ਦੇ ਬਾਹਰ ਤੇ ਨਹੀਂ ਜਾਦੇ, ਇਹਨਾਂ ਨੇ ਉੱਥੇ ਅੱਲਾ ਗੁੱਲਾ ਕੀਤਾ, ਉੱਥੇ ਤੇ ਇਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਦੀ ਗੱਡੀਆਂ ਪਿੱਛੇ ਤੇ ਨਹੀਂ ਕਦੀ ਨੱਸੇ ਗਏ। ਉੱਥੇ ਜੱਜ ਚੰਗੇ ਹੁੰਦੇ ਨਾ, ਇੰਨੀ ਇਹਨਾਂ ਦੇ ਅਗਰ ਅਕਲ ਹੈਗੀ ਤੇ ਅਗਰ ਇਹਨਾਂ ਦੇ ਅੰਦਰ ਇੰਨੀ ਗੈਰਤ ਹੈਗੀ ਹੈ, ਅਕਲ ਹੈਗੀ, ਅਗਰ ਇਹਨਾਂ ਦੇ ਅੰਦਰ ਅਗਰ ਇੰਨੀ ਗੈਰਤ ਹੈਗੀ ਤੇ ਐਕਸਫੋਰਡ ਯੂਨੀਵਰਸਿਟੀ ਦੇ ਬਾਹਰ ਵੀ ਕਦੇ ਜਲੂਸ ਕੱਢਦੇ। ਜਿਹੜੇ ਉੱਥੋਂ ਦੀ ਇੰਤਜ਼ਾਮੀਆਂ ਸੀ ਉਹਦੇ ਪਿੱਛੇ ਵੀ ਕੁੱਤਿਆਂ ਵਾਂਗੂ ਭੱਜਦੇ, ਜਿਵੇਂ ਨੱਸਦੇ ਰਹੇ ਨੇ, ਉੱਥੇ ਵੀ ਜਾਂਦੇ, ਉੱਥੇ ਵੀ ਆਉਂਦੇ, ਲੇਕਿਨ ਨਹੀਂ, ਉਹ ਇਹਨਾਂ ਦੇ ਅੱਬੂ ਨੇ ਨਾ, ਉਹ ਇਹਨਾਂ ਦੇ ਬਾਪ ਨੇ। ਤੇ ਗੱਲ ਹੈਗੀ ਕਿ ਇਹਨਾਂ ਨੂੰ ਜਿਹੜਾ ਹੈਗਾ ਨਾ, ਉਹਨਾਂ ਨੂੰ ਇਹ ਪਿੱਛੇ ਨਹੀਂ ਇੰਨੀ ਭੱਜਦੇ ਹੈਗੇ। ਲੇਕਿਨ ਯੂਨੀਵਰਸਿਟੀ ਦੇ ਮਾਮਲੇ 'ਚ ਪੀਟੀਆਈ ਸਾਰੀ ਖਾਮੋਸ਼ ਹੈਗੀ ਹੈ। ਉਹਨਾਂ ਨੂੰ ਆਪਦੀ ਔਕਾਤ ਦਾ ਪਤਾ ਲੱਗ ਗਿਆ ਹੈ। ਦੇਖੋ ਨਾ, ਹੁਣ ਉਹਨਾਂ ਨੇ ਜਿਹੜਾ ਹੈਗਾ, ਜਿੱਥੇ ਕਾਜ਼ੀ ਫਾਜ਼ਿਲ ਸਾਹਿਬ ਜਿਸ ਯੂਨੀਵਰਸਿਟੀ 'ਚ ਪੜ੍ਹਦੇ ਰਹੇ, ਉਹਨਾਂ ਨੂੰ ਚੇਅਰ ਦਿੱਤੀ, ਉਹਨਾਂ ਨੂੰ ਮੁੰਤਖਬ ਕੀਤਾ ਗਿਆ ਰਿਟਾਇਰ ਹੋਣ ਤੋਂ ਬਾਅਦ ਕਿ ਤੁਸੀਂ ਸਾਡੇ ਬੜੀ ਇੱਜ਼ਤ ਇਹਤਰਾਮ ਵਾਲੇ ਮਾਮਲਾਤ ਹੈਗੇ ਨੇ, ਠੀਕ ਹੈ ਨਾ, ਉਹ ਸਾਰੇ ਮਾਮਲਾਤ ਉਹਨਾਂ ਨੇ ਆਪਦੇ ਕਲੀਅਰ ਕੀਤੇ ਹੈਗੇ। ਤੇ ਇਹ ਸਮਝ ਇਹ ਨਹੀਂ ਆਉਂਦੀ, ਇਹ ਸਾਰੇ ਪੀਟੀਆਈ ਵਾਲੇ ਕਹਿੰਦੇ ਵੀ ਟਰੰਪ ਇਲੈਕਸ਼ਨ ਜਿੱਤੇਗਾ ਤੇ ਇਮਰਾਨ ਖਾਨ ਨੂੰ ਬਾਹਰ ਕਢਵਾਵੇਗਾ, ਇੰਜ ਕਰੇਗਾ, ਇੰਜ ਕਰੇਗਾ। ਯਾਰ ਤੁਸੀਂ ਸਾਰੇ ਮੈਨੂੰ ਕੋਈ ਗੱਲ ਦੱਸੋ, ਉਹ ਕਿਹੜਾ ਕੰਮ ਹੈਗਾ, ਉਹ ਕਿਹੜੀ ਖਿਦਮਤ ਹੈਗੀ ਜਿਹੜੀ ਇਮਰਾਨ ਖਾਨ ਨੇ ਅਮਰੀਕਾ ਦੀ ਕੀਤੀ ਹੈਗੀ ਕਿ ਤੇ ਉਹ ਅਮਰੀਕਾ ਦੇ ਆਂਦੇ ਇਹਨੂੰ ਇਕਤਦਾਰ ਦੇ ਵਿੱਚੋਂ ਉੱਥੇ ਜੇਲ੍ਹ ਚੋਂ ਕਢਵਾਵੇਗਾ ਤੇ ਇਹਨੂੰ ਆਂਦੇ ਫਿਰ ਇਕਤਦਾਰ ਇਹਦੇ ਹਵਾਲੇ ਕਰੇਗਾ। ਕਿਹੜੀ ਖਿਦਮਤ ਹੈਗੀ ਹੈ? ਖਿਦਮਤ ਇਹਨਾਂ ਨੇ ਆ ਗਈ ਉੱਥੇ ਜਦ ਅਮਰੀਕਾ ਦੇ ਵਿੱਚ ਇਹਨੇ ਜਦ ਕਸ਼ਮੀਰ ਵੇਚ ਦਿੱਤਾ ਗਿਆ। ਜਿਹੜਾ ਹੈਗਾ ਇਹਦਾ ਜਿਹੜਾ ਵੀ ਪੈਸਾ ਫੰਡਿੰਗ ਅਮਰੀਕਾ ਤੇ ਭਾਰਤ ਇਸਰਾਈਲ ਤੋਂ, ਤੁਸੀਂ ਹਿਸਾਬ ਲਾ ਲਓ ਇੰਡੀਆ ਸਾਡਾ ਕਿੰਨਾ ਸਖਤ ਮੁਖਾਲਫ ਹੈਗਾ, ਲੇਕਿਨ ਉਹ ਫੇਰ ਵੀ ਜਿਹੜਾ ਹੈਗਾ ਨਾ ਮਾਮਲਾਤ ਕਰਦਾ ਪਿਆ ਗਿਆ, ਸਾਰੇ ਮਸਲੇ ਕਲੀਅਰ ਕਰਦਾ ਪਿਆ ਗਿਆ। ਉਹ ਸਾਰੇ ਇੰਡੀਆ ਵਗੈਰਾ ਮੁਲਕ ਇਮਰਾਨ ਖਾਨ ਦੀ ਰਿਹਾਈ ਵਾਸਤੇ ਜਿਹੜਾ ਨਾ ਤਕਦੋ 'ਚ ਮਸਰੂਫ ਹੈਗਾ। ਉਹ ਬੜੇ ਬੜੇ ਸੈਮੀਨਾਰ ਕਰਵਾਉਂਦਾ ਪਿਆ ਹੈ। ਤੁਸੀਂ ਹਿਸਾਬ ਲਾ, ਅੱਜ ਕੱਲ੍ਹ ਅਮਰੀਕਾ ਦੇ ਵਿੱਚ ਇਲੈਕਸ਼ਨ ਦਾ ਦੌਰਾ ਹੈਗਾ, ਇਹਨਾਂ ਨੇ ਕੋਈ 20, 25, 30 ਜਾਂ 100, 60 ਬੰਦੇ ਇਕੱਠੇ ਕਰਦੇ ਤੇ ਪਾਰਲੀਮੈਂਟ ਦੇ ਵਿੱਚ ਜਾਂ ਉਹਨਾਂ ਦੀ ਕਾਂਗਰਸ ਦੇ ਵਿੱਚ ਇੱਕ ਕਰਾਰਦਾਦ ਪੇਸ਼ ਕਰਵਾਈ। ਅੱਜ ਕੱਲ੍ਹ ਤੇ ਬੰਦੇ ਕਰਦੇ ਪਏ ਨੇ, ਠੀਕ ਹੈ ਨਾ, ਜਿੰਦੇ 'ਚੋਂ ਕਾਫੀ ਜ਼ਿਆਦਾ ਜਿਹੜਾ ਹੈਗਾ ਨਾ ਕਰਾਰਦਾਦ ਪੇਸ਼ ਕਰਾਤੀ ਜੀ, ਇਹਨਾਂ ਨੂੰ ਕਰਨਾ ਚਾਹੀਦਾ ਹੈ, ਇੰਜ ਕਰਨਾ ਚਾਹੀਦਾ ਹੈ। ਚਲੋ ਖੈਰ, ਇਹ ਤੇ ਮਾਮਲਾ ਤੁਹਾਨੂੰ ਪਤਾ ਚੱਲਣ ਦੇ। ਪੀਟੀਆਈ ਤੁਸੀਂ ਹਿਸਾਬ ਲਾਣਾ, ਜਿਹੜੇ ਇਹਦੇ ਆਪਦੇ ਲੀਡਰ ਹੀ ਹੈਗੇ ਨੇ, ਇਹਨਾਂ ਨੂੰ ਦਫਨ ਕਰਦੇ। ਸ਼ੇਰ ਅਫਜ਼ਲ ਮਰਵਤ ਦੀ ਗੱਲ ਕਰਨੇ ਗਏ, ਉਹਨੂੰ ਵੀ ਜਿਹੜਾ ਹੈਗਾ ਪੀਟੀਆਈ 'ਚ ਕੱਢਣ ਦੀ ਤਿਆਰੀ ਕਰ ਲਿੱਤੀ ਗਈ। ਉਹ ਦਿਨ ਬ ਦਿਨ ਬੜੀ ਬਦਤਮੀਜ਼ੀ ਕਰਦਾ ਪਿਆ ਗਿਆ, ਬੜੇ ਮਾਮਲਾਤ ਕਰਦਾ ਪਿਆ ਗਿਆ। ਜ਼ਿਆਦਾ ਚਾਹੀਦਾ ਹੈ ਕਿ ਇਹਨੂੰ ਵੀ ਜਿਹੜਾ ਹੈਗਾ ਨਾ ਫਾਰਿਗ ਕਰ ਦੇਣਾ ਚਾਹੀਦਾ ਪੀਟੀਆਈ ਨੂੰ। ਉਹ ਬੜਾ ਕਦੀ ਖਾਨ ਸਾਹਿਬ ਨੂੰ ਕਹਿੰਦਾ ਉੱਤੇ ਕੱਪੜਾ ਪਾ ਦਿੱਤਾ, ਕਦੀ ਕਹਿੰਦੇ ਨੇ ਖਾਨ ਸਾਹਿਬ ਉੱਤੇ ਨਕਾਬ ਚੜਾ ਦਿੱਤਾ, ਖਾਨ ਸਾਹਿਬ ਨੂੰ ਉੱਥੋਂ ਘਸੀੜਦੇ ਲਈ ਆਏ। ਗੱਲ ਹੈਗੀ ਜੇ ਹਰਕਤਾਂ ਕਰਦੇ ਰਹੇਗੇ, ਇਹ ਤੁਹਾਡੇ ਉੱਤੇ ਰੱਦੇ ਅਮਲ ਬੜਾ ਸਖਤ ਹੋਵੇਗਾ। ਇਹ ਗੱਲ ਸਾਡੀ ਲਿਖ ਲੈਣਾ, ਤੁਹਾਡੇ ਉੱਤੇ ਰੱਦੇ ਅਮਲ ਬੜੇ ਸਖਤ ਹੋਵੇਗਾ, ਬੜੇ ਤੁਹਾਡੇ ਮਾਮਲਾਤ ਖਰਾਬ ਹੋਣਗੇ। ਅਸੀਂ ਤੁਹਾਡੇ ਅੱਗੇ ਦੁਆ ਹੋਏ ਹਾਂ ਕਿ ਅੱਲਾਹ ਪਾਕ ਤੁਹਾਨੂੰ ਸਾਰਾ ਹਦਾਇਤ ਨਸੀਬ ਫਰਮਾਏ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम व रहमतुल्लाहि व बरकातहू।